जे हुण कॉकरोचेस नहीं जिहड़ा उन्हां दी नींद हराम कीती है ते ਸਿੰਘਾਂ ਦੀ दहाड़ नूं तां चंगी तरह समझदे ने कि भाई अल्टीमेटली 3 खेती कानून वापस ही नहीं लए, मोदी ने माफ़ी मंगी। ਇਹੋ ਜਿਹਾ ਹੀ ਜਿਹੜੀ ਹੈ ਸਾਰਾ ਬੈਕਗਰਾਉਂਡ ਅੰਨਾ ਹਜ਼ਾਰੇ ਕੈਂਪੇਨ ਵੇਲੇ ਸੀ ਔਰ ਬਾਅਦ ਸਾਹਮਣੇ ਆਇਆ ਵੀ ਅੰਨਾ ਹਜ਼ਾਰੇ ਦਾ ਤਾਂ ਸਾਰਾ ਮੂਵ ਵੀ ਆਰਐਸਐਸ ਨੇ ਵਿਵੇਕਾਨੰਦ ਫਾਊਂਡੇਸ਼ਨ ਬਣਾਈ ਹੋਈ ਸੀ। ਵਿਵੇਕਾਨੰਦ ਫਾਊਂਡੇਸ਼ਨ ਨੂੰ ਅਜੀਤ ਡੋਵਲ ਚਲਾ ਰਿਹਾ ਸੀ। ਇਹਨਾਂ ਦਾ ਏਜੰਡਾ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਰੈਵੋਲੂਸ਼ਨ ਜਾਂ ਕੋਈ ਹਕੂਮਤ ਦਾ ਬਦਲਾਅ ਜਾਂ ਕੋਈ ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਤਬਦੀਲੀ ਜਾਂ ਕੋਈ ਲੋਕਾਂ ਦੀ ਮੁਕਤੀ ਦਾ ਰਾਹ ਹਿੰਦੂ ਤਵੀਆਂ ਤੋਂ ਹੈ। ਮੰਗ ਵੀ ਇੱਕੋ ਹੀ ਕਿ ਜੀ ਧਰਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਉਹ ਅਸਤੀਫਾ ਦੇ ਇਸ ਮੁੱਦੇ ਦੇ ਉੱਤੇ, ਕਿਉਂਕਿ ਨੀਟ ਪੇਪਰ ਲੀਕ ਉਹਦੀ ਉਹ ਜ਼ਿੰਮੇਵਾਰੀ ਕਬੂਲੇ। ਆਹ ਮੰਗ ਲੈ ਕੇ ਤੁਰੇ, ਉਹਨੂੰ ਚੱਕ ਲਿਆ ਸੋਨਮ ਵਾਂਗਚੁਕ ਨੂੰ। ਇਹ ਸੀ ਕਿ ਵੀ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ, ਜਿਹੜਾ ਕੱਲ ਹੋਇਆ ਮਾਨਸੂਨ ਸੈਸ਼ਨ, ਵੀ ਅਸੀਂ ਮਾਰਚ ਕਰਾਂਗੇ ਟੁਵਰਡਸ ਦਾ ਪਾਰਲੀਮੈਂਟ। ਜਦੋਂ ਉਹਨਾਂ ਨੇ ਮਾਰਚ ਸ਼ੁਰੂ ਕੀਤਾ, ਬੈਰੀਕੇਡ ਲਾਇਆ, ਬੈਰੀਕੇਡ ਵੀ ਪੁੱਟੇ ਪਾਟੇ ਗਏ। ਨਤੀਜੇ ਦੇ ਤੌਰ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਔਰ ਐਕਸੈਸਿਵ ਯੂਜ਼ ਆਫ ਫੋਰਸ, ਟੀਅਰ ਗੈਸ ਸ਼ੈਲ। ਪਹਿਲਾ ਦਿਨ ਜਿਹੜਾ ਉਹ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੀ, ਸੈਸ਼ਨ ਚੱਲਣ ਨਹੀਂ ਦਿੱਤਾ ਆਪੋਜੀਸ਼ਨ ਨੇ। ਮੋਦੀ ਵੀ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਗਿਆ। ਜਿੱਥੇ ਇੱਕ ਜ਼ਮਾਨੇ 'ਚ ਸਿੱਖ ਕਿਸਾਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਸੀ ਦਿੱਤਾ, ਉਹਨਾਂ ਨੂੰ ਤਾਂ ਦਹਿਸ਼ਤਗਰਦ ਤੇ ਦੂਜੇ ਬਣਾਇਆ ਸੀ। ਹੁਣ ਤਾਂ ਵਿਚਾਰੇ ਕਾਕਰੋਚ ਨਿਕਲ ਕੇ ਆਏ ਨੇ ਨਿੱਕੇ ਨਿੱਕੇ। ਪਰ ਅਜੇ ਤੁਸੀਂ ਸ਼ੇਰਾਂ ਦੀ ਦਹਾੜ ਦੇਖੀ ਹੋਈ ਹੈ ਔਰ ਵਾਕਈ ਉਹੀ ਇਹਨਾਂ ਦੀ ਨੀਂਦ ਹਰਾਮ ਕਰਦੀ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਅਗੇਨ। ਓਕੇ, ਸੋ ਡਾਕਟਰ ਸਾਹਿਬ ਅੱਜ 20 ਜੁਲਾਈ 2026 5 ਸਾਵਨ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾਕ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕੈਲੀਫੋਰਨੀਆ ਤੋਂ ਭਜਨੀਕ ਸਿੰਘ ਸੈਗਰ ਜੀ ਵੱਲੋਂ। ਸੋ ਉਹਨਾਂ ਨੇ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਜਨੀਕ ਸਿੰਘ ਸੈਗਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੀਟ ਪ੍ਰੀਖਿਆ ਦੌਰਾਨ ਭਾਰਤ ਵਿੱਚ ਹੋਏ ਪੇਪਰ ਲੀਕ ਮਸਲੇ ਨੇ ਹੁਣ ਪੂਰੀ ਤਰ੍ਹਾਂ
ਤੂਲ ਪਕੜ ਲਈ ਹੈ ਔਰ ਕਾਂਗਰਸ ਜਨਤਾ ਪਾਰਟੀ ਵੱਲੋਂ ਇਸ ਸੰਬੰਧੀ ਜੰਤਰ ਮੰਤਰ ਰੋਡ ਦਿੱਲੀ ਵਿਖੇ ਭੁੱਖ ਹੜਤਾਲ ਅਤੇ ਧਰਨੇ ਦਾ ਸਿਲਸਿਲਾ ਚੱਲ ਰਿਹਾ ਸੀ ਔਰ ਬੀਤੇ ਕੱਲ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਪਾਰਲੀਮੈਂਟ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਵੱਲੋਂ ਲਾਠੀ ਚਾਰਜ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਗਈ, ਜਿਸ ਵਿੱਚ 50 ਤੋਂ ਜ਼ਿਆਦਾ ਕਾਂਗਰਸ ਜ਼ਖਮੀ ਹੋਏ ਔਰ 100 ਤੋਂ ਜ਼ਿਆਦਾ ਜਿਹੜੇ ਗ੍ਰਿਫਤਾਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੋ ਦਿੱਲੀ ਦੀ ਘਬਰਾਹਟ ਜ਼ਾਹਿਰ ਹੈ। ਜੇ ਕਾਂਗਰਸਾਂ ਤੋਂ ਸਰਕਾਰ ਇੰਨੀ ਘਬਰਾ ਸਕਦੀ ਹੈ ਤਾਂ ਸਿੰਘਾਂ ਦੀ ਪਬਕਾਰ ਉਹਨਾਂ ਨੂੰ ਕਦੋਂ ਤੱਕ ਨੀਂਦ ਤੋਂ ਸੌਣ ਦੇਵੇਗੀ। ਸੋ ਅਲਟੀਮੇਟ ਜਿਹੜਾ ਹੈਗਾ ਤਬਦੀਲੀ ਸ਼ੇਰਾਂ ਨੇ ਹੀ ਕਰਨੀ ਹੈ, ਕਾਂਗਰਸਾਂ ਨੇ ਨਹੀਂ ਕਰਨੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭਜਨੀਕ ਸਿੰਘ, ਜਿਹੜੇ ਸੈਂਗਰ ਟਾਊਨ ਦੇ ਵਿੱਚ ਰਹਿੰਦੇ ਨੇ, ਜਿਹੜਾ ਕੈਲੀਫੋਰਨੀਆ ਦਾ ਫਰੈਜ਼ਨੋ ਦੇ ਨਾਲ ਲੱਗਦਾ ਸ਼ਹਿਰ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਪੁਰਾਣੇ ਪਿਆਰੇ ਨੇ। 90s ਦੇ ਵਿੱਚ 90-91 'ਚ ਜਦੋਂ ਮੈਂ ਪਹਿਲੀ ਵਾਰ ਹਿਊਸਟਨ ਟੈਕਸਾਸ ਗਿਆ ਤੇ ਇਹ ਸਾਰੇ ਵੀਰ ਸ਼ਿੰਗਾਰਾ ਸਿੰਘ, ਭਜਨੀਕ ਸਿੰਘ, ਜਰਨੈਲ ਸਿੰਘ, ਧਿਆਨ ਸਿੰਘ, ਇਹ ਸਾਰੇ ਬੜੀ ਸਖਤ ਮਿਹਨਤ ਕਰਦੇ ਸੀ। ਮੂਵਰਸ ਪਹਿਲੀ ਵਾਰ ਲਫ਼ਜ਼ ਵੀ ਮੈਂ ਸੁਣਿਆ ਔਰ ਕਿਉਂਕਿ ਆਪਣੇ ਖੇਤੀਬਾੜੀ 'ਚ ਜਾਂ ਟਰੱਕਿੰਗ, ਟੈਕਸੀ, ਸਟੋਰਾਂ 'ਚ ਤਾਂ ਬਹੁਤ ਸਾਰੇ ਬੰਦੇ ਕੰਮ ਕਰਨ ਵਾਲੇ ਸੀ। ਸੋ ਇਹ ਇੱਕ ਯੂਨੀਕ ਗਰੁੱਪ ਸੀ ਜਿਹੜੇ ਬਹੁਤ ਮਿਹਨਤ ਕਰਦੇ ਸੀ ਮੂਵ ਕਰਾਉਣ ਦੇ ਵਿੱਚ ਔਰ ਮੂਵਰਸ ਦਾ ਹੀ ਇਹਨਾਂ ਦਾ ਕੀਤਾ ਸੀ। ਉਸ ਤੋਂ ਬਾਅਦ ਇਹਨਾਂ ਸਾਰਿਆਂ ਨੇ ਪ੍ਰੋਗਰੈਸ ਕੀਤੀ। ਜਰਨੈਲ ਸਿੰਘ ਹੋਰੀ ਵੀ ਅੱਜ ਵੈਲ ਐਸਟੈਬਲਿਸ਼ਡ ਨੇ, ਧਿਆਨ ਸਿੰਘ ਹੋਰੀ ਵੀ ਔਰ ਸ਼ਿੰਗਾਰਾ ਸਿੰਘ, ਭਜਨੀਕ ਸਿੰਘ ਕੈਲੀਫੋਰਨੀਆ ਮੂਵ ਕੀਤੇ, ਉੱਥੇ ਵੀ ਇਹਨਾਂ ਨੇ ਮਿਹਨਤ ਕੀਤੀ, ਆਪਣਾ ਸਟੋਰ ਸ਼ੁਰੂ ਕੀਤਾ। ਹੁਣ ਉਹਨਾਂ ਦਾ ਕਾਫੀ ਅੱਛਾ ਜਿਹੜਾ ਉਹ ਕਾਰੋਬਾਰ ਹੈ ਔਰ ਹਮੇਸ਼ਾ ਹੀ ਪੰਥ ਪਿਆਰੇ ਨੇ, ਗੁਰਬਾਣੀ ਨਾਲ ਪਿਆਰ ਕਰਨ ਵਾਲੇ ਨੇ। ਇਹਨਾਂ ਦੇ ਪਰਿਵਾਰ, ਬੱਚੇ ਵੀ, ਬੇਟਾ ਇਹਨਾਂ ਦਾ ਫਰੈਜ਼ਨੋ ਯੂਨੀਵਰਸਿਟੀ ਦੇ ਵਿੱਚ ਕੈਮਿਸਟਰੀ ਦਾ ਜਿਹੜਾ ਪ੍ਰੋਫੈਸਰ ਹੈ ਔਰ ਅੱਗੋਂ ਵੀ ਪਰਿਵਾਰ ਸਿੱਖੀ ਭਾਵਨਾਵਾਂ ਨਾਲ ਓਤਪ੍ਰੋਤ ਹੈ। ਔਰ ਇਸ ਵਾਰ ਸਗੋਂ ਜਦੋਂ ਮੇਰਾ ਟਲੈਰੀ ਦਾ ਪ੍ਰੋਗਰਾਮ ਸੀ, ਸੋ ਸੈਨ ਫਰਾਂਸਿਸਕੋ ਏਅਰਪੋਰਟ ਤੋਂ ਭਜਨੀਕ ਸਿੰਘ ਹੋਰਾਂ ਨੇ ਮੈਨੂੰ ਲਿਆ, ਉਹਨਾਂ ਵੱਲ ਹੀ ਮੈਂ ਰੁਕਿਆ ਔਰ ਬਾਅਦ ਦੇ ਵਿੱਚ ਬੇਕਰਸਫੀਲਡ ਤੋਂ ਹੋ ਕੇ ਜਿਹੜਾ ਉਹਨਾਂ ਨੇ ਮੈਨੂੰ ਲੈਥਰੋਪ ਡ੍ਰੌਪ ਕੀਤਾ ਭਾਈ ਕੁਲਵੰਤ ਸਿੰਘ ਹੋਰਾਂ ਦੇ ਘਰ। ਸੋ ਇਹ ਹਮੇਸ਼ਾ ਹੀ ਜੈਨਰਸਲੀ, ਜਦੋਂ ਅਸੀਂ ਹਿਊਸਟਨ ਵੀ ਸੀ ਜਾਣਦਾ ਹੋਣਾ, ਇਹਨਾਂ ਨੇ ਅੱਗੇ ਹੋ ਕੇ ਉਦੋਂ ਖਾਲਿਸਤਾਨ ਅਫੇਅਰ ਸੈਂਟਰ ਆਫਿਸ ਦੇ ਲਈ ਮੇਨ ਜਿਹੜਾ ਉਹ ਫੰਡ ਰੇਜ਼ਿੰਗ ਹੁੰਦੀ ਸੀ। ਸੋ ਅਸੀਂ ਹਮੇਸ਼ਾ ਹੀ ਔਰ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਸੌਫਟ ਸਪੋਕਨ ਔਰ ਜਿੰਨੇ ਪੋਲੇ ਮਿੱਠੇ ਮਿੱਠੇ ਬੋਲ ਉਹਨਾਂ ਦੇ ਹੁੰਦੇ ਨੇ। ਮੈਂ ਸਗੋਂ ਐਤਕੀ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਇਹ ਕਿੱਥੋਂ ਆਇਆ, ਤਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਜ਼ਿਕਰ ਕੀਤਾ, ਡੈਡੀ ਦਾ, ਕਿ ਵੀ ਇਹ ਉਹਨਾਂ ਤੋਂ ਹੀ ਇਹ ਸਾਰੀ ਸ਼ਰਾਫਤ ਔਰ ਮਿੱਠੇ ਬੋਲ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਜਿਵੇਂ ਗੁਰਸਿੱਖੀ ਦਾ ਪਿਆਰ ਔਰ ਪੰਥ ਪ੍ਰਸਤੀ ਇਹ ਬਖਸ਼ਣ। ਕਾਕਰੋਚ ਲਫ਼ਜ਼ ਸ਼ਾਇਦ ਬੜਾ ਦਿਲਚਸਪ ਹੈ। ਪਹਿਲਾਂ ਤਾਂ ਵੈਸੇ ਹੀ ਘਰਾਂ 'ਚ ਸਾਰਾ ਜ਼ੋਰ ਕਾਕਰੋਚ ਮਾਰਨ 'ਤੇ ਲੱਗ ਜਾਂਦਾ, ਚਾਰ ਚੁਫੇਰਿਓਂ ਫਿਰ ਵੀ ਲੱਤਾਂ ਹੀ ਗਈਆਂ ਸਾਰੀਆਂ ਲੈ ਕੇ ਪੂਰੇ ਦੇ ਪੂਰੇ ਫਿਰ ਨਿਕਲ ਆਉਂਦੇ ਨੇ। ਪਰ ਇਹ ਇੱਕ ਜਦੋਂ ਅਸੀਂ ਕਿਸੇ ਚੀਜ਼ ਨੂੰ ਕੰਡੈਮਨੇਬਲ ਢੰਗ ਨਾਲ ਦੇਖਦੇ ਹਾਂ, ਡਰੋਗੇਟਰੀ ਲਫ਼ਜ਼ ਵੀ ਜਦੋਂ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਜਿਹੜੀਆਂ ਮੈਜੋਰਿਟੀ ਕਮਿਊਨਿਟੀਜ਼ ਜਾਂ ਮੈਜੋਰਿਟੀ ਰੇਸਿਸਟ ਮੁਲਕ, ਉਹ ਆਪਣੇ ਵਿਚਲੀ ਕਿਸੇ ਘੱਟ ਗਿਣਤੀ ਨੂੰ ਜਾਂ ਆਪਣੇ ਵਿਚਲੀ ਕਿਸੇ ਰੇਸ ਨੂੰ ਤਬਾਹ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਜਿਹੜਾ ਨੈਗੇਟ ਕਰਨਾ ਚਾਹੁੰਦੇ ਨੇ, ਤਾਂ ਉਹਦੇ ਲਈ ਲਫ਼ਜ਼ ਉਹ ਕਾਕਰੋਚ ਕਹਿੰਦੇ ਨੇ ਕਿ ਵੀ ਦੇ ਆਰ ਲਾਈਕ ਕਾਕਰੋਚਿਸ। ਜਿਵੇਂ ਅਸੀਂ ਸਪਰੇਅ ਕਰਕੇ ਕਾਕਰੋਚ ਮਾਰਨ ਲੱਗੇ ਹਾਂ, ਕੋਈ ਜਿਹੜਾ ਹਿਚਕਚਾਹਟ ਨਹੀਂ ਦਿਖਾਉਂਦੇ, ਇਵੇਂ ਹੀ ਇਹਨਾਂ ਨੂੰ ਮਾਰ ਦਿਓ। ਔਰ ਇਹ ਲਫ਼ਜ਼ ਇਕੱਲਾ ਇਹੀ ਨਹੀਂ ਕਿ ਨਾਜ਼ੀਆਂ ਨੇ ਯਹੂਦੀਆਂ ਦੇ ਖਿਲਾਫ ਜਾਂ ਦੂਸਰਿਆਂ ਨੇ, ਤੁਰਕਾਂ ਨੇ ਜਦੋਂ ਅਰਮੀਨੀਅਨਸ ਦੀ ਨਸਲਕੁਸ਼ੀ ਕੀਤੀ, ਉਹਨਾਂ ਨੂੰ ਕੀਤਾ। ਬਹੁਤ ਕਰੰਟ ਪਾਰਟ ਦੇ ਵਿੱਚ ਅਮਿਤ ਸ਼ਾਹ, ਜਿਹਨੂੰ ਅੱਜ ਦਾ ਭਾਰਤ ਦਾ ਚਾਣਕਿਆ ਕਿਹਾ ਜਾਂਦਾ, ਉਸ ਨੇ ਅਸਾਮ ਦੇ ਵਿੱਚ ਇਹ ਟਰਮ ਜਿਹੜੀ ਹੈ ਮੁਸਲਮਾਨਾਂ ਦੇ ਖਿਲਾਫ
ਬੰਗਲਾਦੇਸ਼ੀ ਮੁਸਲਮਾਨਾਂ ਦੇ ਹਵਾਲੇ ਨਾਲ ਕਿ ਦੇ ਆਰ ਲਾਈਕ ਕਾਕਰੋਚਿਸ। ਔਰ ਇਹ ਵੀ ਸਮਝ ਆਇਆ ਕਿ ਭਾਈ ਇਹ ਤਾਂ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਪਰਨਾਈ ਹੋਈ ਪਾਰਟੀ, ਇਹਨਾਂ ਦਾ ਕੰਮ ਹੀ ਇਹ ਹੈ। 100 ਸਾਲ ਪਹਿਲਾਂ ਜਦੋਂ ਹਿੰਦੁਸਤਾਨ, ਔਰ ਫਿਰ ਇਹਨਾਂ ਨੇ ਟਾਰਗੇਟ ਕੀਤਾ ਸਿੱਖਾਂ, ਬਹੁਤੀਆਂ ਜੈਨੀਆਂ ਨੂੰ ਤਾਂ ਲਵ ਐਮਬਰੇਸ 'ਚ ਲੈ ਕੇ ਮਾਰਨ ਦੀ ਲਾਈਨ ਜਿਹੜੀ ਆਰਟੀਕਲ 25(b) ਅੱਜ ਵੀ ਤੁਹਾਡੇ ਸਿਰ ਦੇ ਉੱਤੇ ਲਾਗੂ ਕੀਤਾ ਹੋਇਆ। ਪਰ ਦੂਸਰੇ ਪਾਸੇ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਜਦੋਂ ਤੋਂ 2014 ਤੋਂ ਨਰਿੰਦਰ ਮੋਦੀ ਦੇ ਕੋਲ ਪਾਵਰ ਆਈ ਹੈ, ਬੀਜੇਪੀ RSS ਦੇ ਕੋਲ, ਉਹਨਾਂ ਨੇ ਬੜੀ ਸਿਸਟਮੈਟਿਕਲੀ ਉਸ ਨੂੰ ਲਿੰਚਿੰਗਸ ਹੋਣ, ਉਹ ਗਊ ਹੱਤਿਆ ਨੂੰ ਲੈ ਕੇ ਵਿਜੀਲਾਂਟੇ ਗਰੁੱਪ ਹੋਣ, ਕੋਈ ਹੋਰ ਜਿਹੜਾ ਉਹ ਨਮਾਜ਼ ਨਹੀਂ ਪੜ੍ਹਨ ਦੇਣੀ, ਉਹ ਪਸ਼ੂ ਨਹੀਂ ਰੱਖਣ ਦੇਣੇ, ਜਿਹੜਾ ਉਹ ਲਾਊਡ ਸਪੀਕਰ ਦੀ ਆਵਾਜ਼ ਮਸਜਿਦ ਤੋਂ ਬਾਹਰ ਨਾ ਜਾਏ। ਸੋ ਉਹ ਸਾਰੇ ਢੰਗ ਤਰੀਕੇ, ਕਿਉਂਕਿ ਉਹਨਾਂ ਨੂੰ ਔਰ ਹੁਣ ਤਾਂ ਡੀਫਰੈਂਚਾਈਜ਼ ਵੱਡੇ ਪੈਮਾਨੇ ਤੇ ਬੰਗਾਲ ਦੇ ਵਿੱਚ ਮਿਲੀਅਨਸ ਆਫ ਮੁਸਲਮਾਨਾਂ ਦੀਆਂ ਵੋਟਾਂ ਕੱਟੀਆਂ। ਹੁਣ ਇਹ ਹਮੇਸ਼ਾ ਹੁੰਦਾ ਹੈ, ਕਿਉਂਕਿ ਜਦੋਂ ਉਸ ਜਰਮਨ ਦੇ ਰਵਾਈ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਹੜਾ ਇਹ ਕਹਿੰਦਾ ਕਿ ਵੀ ਪਹਿਲਾਂ ਉਹ ਨਾਜ਼ੀ ਜਿਹੜੇ ਨੇ ਉਹ ਇੱਕ ਕਮਿਊਨਿਸਟ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਸਿਵਲ ਲਿਬਰਟੇਰੀਅਨ ਨੂੰ ਜਿਹੜਾ ਆਜ਼ਾਦੀਆਂ ਦੇ ਉਹਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੇਰਾ ਉਹਦੇ ਨਾਲ ਕੋਈ ਤਾਲੁਕ ਨਹੀਂ ਸੀ। ਫਿਰ ਉਹ ਯਹੂਦੀਆਂ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਕੋਈ ਵੀ ਆਵਾਜ਼ ਚੁੱਕਣ ਵਾਲਾ ਨਹੀਂ। ਮੈਂ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਲਈ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ। ਔਰ ਇਹ ਜਿਹੜੀ ਅਥੋਰੀਟੇਰੀਅਨਿਜ਼ਮ, ਫਾਸ਼ਿਜ਼ਮ, ਨਾਜ਼ੀਜ਼ਮ, ਇਸ ਸਭ ਦੇ ਕੰਬੀਨੇਸ਼ਨ ਵਾਲੀ ਹਿੰਦੂਤਵੀ ਵਿਚਾਰਧਾਰਾ ਹੈ। ਇਹਨਾਂ ਨੇ ਜੋ ਕੁਝ ਮੁਸਲਮਾਨਾਂ ਦੇ ਨਾਲ ਕੀਤਾ, ਕਰ ਰਹੇ ਨੇ, 20 ਕਰੋੜ ਤੋਂ ਜ਼ਿਆਦਾ ਜਿਨ੍ਹਾਂ ਨੂੰ ਹੁਣ ਡੀਫਰੈਂਚਾਈਜ਼ ਕਰਨ ਤੱਕ ਆਏ ਨੇ। ਵਾਸਟ ਮੈਜੋਰਿਟੀ ਜਿਹੜੀ ਹੈ ਹਿੰਦੁਸਤਾਨੀਆਂ ਦੀ, ਭਾਰਤੀਆਂ ਦੀ ਜਾਂ ਹਿੰਦੂਆਂ ਦੀ, ਉਹ ਚੁੱਪ ਰਹੀ ਕਿ ਜੀ ਇਹ ਤਾਂ ਹੁਣ ਮੁਸਲਮਾਨਾਂ ਨਾਲ ਹੀ ਹੋ ਰਿਹਾ। ਕਿਉਂਕਿ ਜੋ ਪਿਛਲੇ 24 ਘੰਟੇ ਦੇ ਵਿੱਚ ਜੰਤਰ ਮੰਤਰ ਰੋਡ ਤੇ ਹੋਇਆ, ਇਹ ਕੋਈ ਪਹਿਲੀ ਵਾਰ ਨਹੀਂ ਹੈ ਵੀ ਦਿੱਲੀ ਨੇ ਐਸਾ ਕੁਝ ਦੇਖਿਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਇਹੀ ਦਿੱਲੀ ਹੈ ਜਿਸ ਦੇ ਵਿੱਚ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਸ਼ਾਹੀਨ ਬਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਬੀਬੀਆਂ, ਮੁਸਲਮਾਨ ਬੀਬੀਆਂ ਮੈਜੋਰਿਟੀ ਸੀ, ਉਹਨਾਂ ਨਾਲ ਦੂਸਰਿਆਂ ਨੇ ਵੀ ਜੁਆਇਨ ਕੀਤਾ। ਸਿੱਖਾਂ ਦੇ ਵੀ ਹਮਦਰਦੀ ਸੀ ਕਿ ਭਾਈ ਇਹ, ਲੇਕਿਨ ਉਹਨਾਂ ਦੇ ਉੱਤੇ ਫਾਇਰਿੰਗ ਵੀ ਹੋਈ, ਉਹਨਾਂ ਨੂੰ ਹਰਾਸ ਵੀ ਕੀਤਾ ਗਿਆ, ਗਾਲੀ ਗਲੋਚ ਵੀ ਕੀਤਾ ਗਿਆ, ਫਾਈਨਲੀ ਧੱਕੇ ਨਾਲ ਉਠਾ ਦਿੱਤਾ ਗਿਆ। ਔਰ ਇਹੀ ਗੱਲ ਈਵਨ ਕਾਨਪੁਰ, ਲਖਨਊ, ਦੂਸਰੀਆਂ ਥਾਵਾਂ ਤੇ ਜਿੱਥੇ CAA ਦੇ ਖਿਲਾਫ ਚੱਲ ਰਿਹਾ ਸੀ, ਇਸ ਲਈ ਇਹਨਾਂ ਦਾ ਹੌਸਲਾ ਇੰਨਾ ਕੁ ਵੱਧ ਗਿਆ ਕਿ ਭਾਈ ਜੇ ਉਹ 20 ਕਰੋੜ ਮੁਸਲਮਾਨ ਭਾਰਤ ਦਾ ਅਸੀਂ ਦਬਾ ਲਿਆ, ਔਰ ਈਵਨ 57 ਮੁਸਲਮਾਨਾਂ ਦੇ ਮੁਲਕ, ਕਿਹੜਾ ਮੁਸਲਮਾਨਾਂ ਦਾ ਮੁਲਕ ਹੈ ਜਿੱਥੋਂ ਹਾਈਐਸਟ ਸਿਵਿਲੀਅਨ ਆਨਰ ਲੈ ਕੇ ਮੋਦੀ ਨਹੀਂ ਮੁੜਿਆ? ਸਾਊਦੀ ਅਰੇਬੀਆ ਹੋਏ, ਕੁਵੈਤ ਹੋਏ, UAE ਹੋਏ, ਤਾਂ ਉਹਨਾਂ ਨੂੰ ਫਿਰ ਕੀ ਫਰਕ ਪੈਂਦਾ? ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਦਲਿਤ ਰੇਪ, ਉਨਾਓ ਕੇਸ ਤੋਂ ਲੈ ਕੇ ਕਿੰਨੇ ਇਸ ਕਿਸਮ ਦੇ ਕੇਸ ਸਾਹਮਣੇ ਆਏ ਜਿਸ ਦੇ ਵਿੱਚ ਜਿਹੜਾ ਉਹ ਇਹ ਬਿਲਕੁਲ ਪ੍ਰੋਟੈਸਟ ਹੋਏ, ਦੂਜੇ ਤੀਜੇ ਉਹਨਾਂ ਨੇ ਦਬ ਦਿੱਤੇ, ਦਬਾ ਦਿੱਤੇ, ਖੁਰਦ-ਬੁਰਦ ਕਰ ਦਿੱਤਾ। ਫਿਰ ਸਭ ਤੋਂ ਵੱਡਾ ਅਸੀਂ ਜਿਹੜਾ ਆਲਮੋਸਟ 18-19 ਮਹੀਨੇ 2020 ਤੋਂ ਲੈ ਕੇ ਚੱਲਿਆ ਕਿਸਾਨ ਮੋਰਚਾ ਸੀ। ਬਾਕੀ ਤਾਂ ਚਲੋ ਜੋ ਹੁਣ ਜੰਤਰ ਮੰਤਰ ਤੇ ਪਹੁੰਚ ਗਏ, ਉਹਨਾਂ ਕਿਸਾਨਾਂ ਨੂੰ ਤਾਂ ਦਿੱਲੀ 'ਚ ਐਂਟਰ ਹੀ ਨਹੀਂ ਕਰਨ ਦਿੱਤਾ ਗਿਆ। ਉਹ ਤਾਂ ਬਾਹਰ ਜਿਹੜੇ ਨੇ 3 ਆਊਟਸਕਰਟਸ ਦੇ ਉੱਤੇ ਇੱਕ ਜਿਹੜਾ ਉਹ ਬੈਠ ਗਏ ਕਿ ਭਾਈ ਸਾਨੂੰ ਵੱਡੀਆਂ ਵੱਡੀਆਂ ਕਿੱਲਾਂ ਧਰਤੀ ਤੇ ਗੱਡ ਦਿੱਤੀਆਂ, ਖਤਰਨਾਕ ਕਿਸਮ ਦੀਆਂ ਰੁਕਾਵਟਾਂ, ਦੂਜੇ ਤੀਜੇ, ਔਰ ਮਹੀਨੇ ਬੀਤ ਗਏ। ਜਿਹੜੇ ਨੇ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਮਰੇ। ਉਹਨਾਂ ਨੂੰ ਈਵਨ ਕਿਸੇ ਵੱਡੇ ਗਰਾਊਂਡ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਦਿੱਲੀ 'ਚ ਪ੍ਰੋਟੈਸਟ ਲਈ। ਜੰਤਰ ਮੰਤਰ ਤਾਂ ਦੂਰ ਦੀ ਗੱਲ ਹੈ, ਪਰ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਖਾਲਿਸਤਾਨੀ, ਉਹਨਾਂ ਨੂੰ ਦੇਸ਼ ਨੂੰ ਤੋੜਨ ਵਾਲੇ, ਆਤੰਕਵਾਦੀ, ਔਰ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਦੇ ISI ਦੇ ਏਜੰਟ ਉਸ ਪੀਰੀਅਡ ਦਾ ਤੁਸੀਂ ਸਾਰਾ ਦੇਖ ਲਓ, ਔਰ ਮੇਨ ਸਟ੍ਰੀਮ ਮੀਡੀਆ ਜਾਂ ਦੂਸਰਾ ਉਹ ਖੁੱਲ੍ਹ ਕੇ ਜਿਹੜਾ ਉਹਨਾਂ ਨੇ ਜ਼ਹਿਰ ਉਗਲਿਆ। ਨਤੀਜੇ ਦੇ ਤੌਰ ਤੇ ਕਿਸਾਨਾਂ ਨੇ ਹਾਲਾਂ ਆਪਣਾ ਪਰਚਾ ਵੀ ਸ਼ੁਰੂ ਕੀਤਾ, ਕੱਢਿਆ, ਉਹਨਾਂ ਤੇ ਪਾਬੰਦੀਆਂ, ਕਿਸ ਕਿਸਮ ਦਾ ਹਾਲ। 700-800 ਕਿਸਾਨ ਜਿਹੜੇ ਨੇ ਉਹ ਸਾਰੇ ਦੇ ਵਿੱਚ ਮਰੇ ਮੌਕੇ ਦੇ ਉੱਤੇ। ਔਰ ਸਿੱਖਾਂ ਨੂੰ ਬਦਨਾਮ ਕਰਨ ਲਈ ਪੂਰੀ ਤਰ੍ਹਾਂ ਇੱਕ ਇੰਟਰਨੈਸ਼ਨਲ ਕੈਂਪੇਨ ਸ਼ੁਰੂ ਕੀਤਾ ਗਿਆ, ਬਾਰਿੰਗ ਫਿਊ, ਜਿਨ੍ਹਾਂ ਦੇ ਵਿੱਚ ਤੁਸੀਂ ਵੈਸਟਰਨ UP ਦੇ
ਜਿਹੜੇ ਰਾਜੇਸ਼ ਟਕੈਤ ਜਾਂ ਉਹਨਾਂ ਦੇ ਸਾਥੀ ਜਾਟ ਜਾਂ ਹਰਿਆਣੇ ਦੇ ਕੁਝ ਜਾਟਾਂ ਨੂੰ ਅਸੀਂ ਇਹ ਕ੍ਰੈਡਿਟ ਦਿਆਂਗੇ ਵੈਸਟਰਨ ਯੂਪੀ ਦੇ, ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਸਿੱਖ ਰੂਟਸ ਜਿੱਥੇ ਬਾਕੀ ਗਵਾਚ ਗਏ ਉਸ ਦਾ। ਲੇਕਿਨ ਬਾਕੀ ਸਾਰਿਆਂ ਨੂੰ ਲੱਗਾ ਵੀ ਇਹ ਤਾਂ ਦੇਖੋ ਜੀ ਭਾਰਤ ਦੇ ਵਿੱਚ 29 ਸੂਬੇ ਨੇ, ਇੰਨੀ ਕਿਸਾਨੀ ਹੈ, ਜੇ 3 ਖੇਤੀ ਕਾਨੂੰਨਾਂ ਦੀ ਸਮੱਸਿਆ ਸਿਰਫ ਸਿੱਖ ਕਿਸਾਨਾਂ ਨੂੰ ਹੀ ਹੈ ਪੰਜਾਬ ਤੇ ਹਰਿਆਣੇ ਦੇ, ਬਾਕੀ ਕੋਈ ਨਹੀਂ ਬੋਲਦਾ, ਨਾ ਕੋਈ ਮਰਾਠੇ ਆਏ ਨਾ ਕੋਈ ਦੂਜੇ ਆਏ, ਥੋੜਾ ਬਹੁਤ ਸਿੰਬੋਲਿਕ 2-4 ਆਏ ਵੀ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਮੂੰਹ ਭੰਨ ਦਿੱਤਾ। ਇਹ ਇੱਕ ਵੱਖਰੀ ਗੱਲ ਹੈ ਜਦੋਂ ਅਸੀਂ ਅੱਜ ਕੰਪੇਅਰ ਕਰਦੇ ਹਾਂ ਕਿ ਭਾਈ ਜੇ ਹੁਣ ਕਾਕਰੋਚਸ ਨਹੀਂ ਜਿਹੜਾ ਉਹਨਾਂ ਦੀ ਨੀਂਦ ਹਰਾਮ ਕੀਤੀ ਹੈ ਤੇ ਸਿੰਘਾਂ ਦੀ ਦਹਾੜ ਨੂੰ ਤਾਂ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਅਲਟੀਮੇਟਲੀ 3 ਖੇਤੀ ਕਾਨੂੰਨ ਵਾਪਸ ਹੀ ਨਹੀਂ ਲਏ, ਮੋਦੀ ਨੇ ਮਾਫੀ ਮੰਗੀ, ਭਾਵੇਂ ਉਸ ਤੋਂ ਬਾਅਦ ਜੋ ਇਕਰਾਰ ਕੀਤੇ ਉਹ ਪੂਰੇ ਨਹੀਂ ਕੀਤੇ। ਔਰ ਇਹੀ ਕਾਰਨ ਸੀ ਕਿ ਮੋਦੀ ਜਦੋਂ 2 ਦਿਨ ਪਹਿਲਾਂ ਜਲੰਧਰ ਕੈਂਟ ਦੇ ਵਿੱਚ ਹਰੀ ਪੱਗ ਬੰਨ੍ਹ ਕੇ ਫਰੋਡੀਆ ਨਟੰਕੀ ਮਾਸਟਰ ਜਿਹੜਾ ਆਪਣਾ ਡਰਾਮਾ ਕਰ ਰਿਹਾ ਸੀ, ਪੰਜਾਬ 'ਚ 28 ਤੋਂ 30 ਥਾਵਾਂ ਦੇ ਉੱਤੇ ਕਿਸਾਨਾਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪਰ ਜਦੋਂ ਮੈਂ ਇਹਨੂੰ ਕੰਪੇਅਰ ਕਰਦਾ ਹਾਂ ਕਿ ਭਾਈ ਇਹ ਅੱਜ ਜਦੋਂ ਕਿ ਹੁਣ ਇਹ ਮਾਮਲਾ ਕੀ ਹੈ, ਕਾਕਰੋਚ ਔਰ ਕਾਕਰੋਚ ਲਫ਼ਜ਼ ਕਿੱਥੋਂ ਆਇਆ ਵੀ ਪੋਲੀਟੀਕਲ ਲੀਡਰ ਤਾਂ ਵਰਤ ਹੀ ਰਿਹਾ ਸੀ। ਹੁਣ ਜਦੋਂ ਨੀਟ ਦਾ ਐਗਜ਼ਾਮ ਹੋਇਆ ਜੂਨ, ਹੁਣ ਨੀਟ ਜਿਹੜੀ ਹੈ ਇਹਨਾਂ ਦੀ ਇੱਕ ਜਿਹੜੀ ਹੈ ਇਹਨਾਂ ਨੇ ਪ੍ਰਕਿਰਿਆ ਸੈਂਟਰ ਗਵਰਨਮੈਂਟ ਦੇ ਕੋਲ ਹੈ ਜਿਸ ਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਟੈਸਟ ਮੈਡੀਕਲ ਫੀਲਡ ਦੇ ਲਈ, ਔਰ ਲਗਭਗ 28 ਲੱਖ ਦੇ ਕਰੀਬ ਕਲੋਜ਼ ਟੂ 3 ਮਿਲੀਅਨ 30 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਨੇ ਭਾਰਤ ਭਰ ਚੋਂ ਉਹ ਮੈਡੀਕਲ ਕਾਲਜਸ ਦੇ ਵਿੱਚ ਐਡਮਿਸ਼ਨ ਔਰ ਦੂਸਰੇ ਦੇ ਲਈ ਨੀਟ ਐਗਜ਼ਾਮ ਲੈਂਦੇ ਨੇ। ਇਹ ਐਲੀਜੀਬਿਲਿਟੀ ਟੈਸਟ ਹੈ ਤੁਹਾਡਾ, ਔਰ ਉਸ ਦੇ ਨਾਲ ਪੂਰਾ ਇਹਦਾ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਇਹਦੀ ਕੰਪਲੀਟ ਜਿਹੜੀ ਹੈ ਉਹ ਹੈ। ਉਹਦੇ ਨਾਲ ਹੁਣ UG ਵੀ ਜਿਹੜੀ ਹੈ ਉਹ ਜੋੜ ਦਿੰਦੇ ਨੇ। ਬਹੁਤ ਸਖਤ, ਕਿਉਂਕਿ ਹੁਣ ਭਾਰਤ ਦੇ ਵਿੱਚ ਐਜੂਕੇਸ਼ਨ ਵੀ ਇੱਕ ਲੁੱਟ ਖਸੁੱਟ ਦਾ ਮਾਮਲਾ ਹੈ। ਬਹੁਤ ਸਾਰੇ ਜਿਹੜੇ ਨੀਟ ਲਈ ਜਾਂ UG ਲਈ ਤਿਆਰੀ ਕਰਦੇ ਨੇ ਉਹ ਕੋਚਿੰਗ ਸੈਂਟਰ ਜਿਹੜੇ ਤੁਹਾਡੇ ਕੱਪੜੇ ਲਾਉਣ ਤੱਕ ਜਾਂਦੇ ਨੇ। ਪਰ ਫਿਰ ਵੀ ਜੇ 28-30 ਲੱਖ ਬੱਚਾ ਅਪੀਅਰ ਹੁੰਦਾ ਹੈ, ਉਹਨਾਂ ਨੂੰ ਜਿਹੜਾ ਕਿ ਭਾਈ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਮਿਹਨਤ ਕਰਦੇ ਨੇ, ਉਹਨਾਂ ਦੇ ਪੇਰੈਂਟਸ ਮਨੀ ਸਪੈਂਡ ਕਰਦੇ ਨੇ। ਲੇਕਿਨ ਜਦੋਂ ਐਗਜ਼ਾਮ ਹੋਇਆ, ਐਗਜ਼ਾਮ ਹੋਣ ਤੋਂ ਬਾਅਦ ਇਹ ਪਤਾ ਲੱਗਾ ਕਿ ਭਾਈ ਦਾ ਪੇਪਰ ਤਾਂ ਕਈ ਥਾਵਾਂ ਤੇ ਪਹਿਲਾਂ ਹੀ ਲੀਕ ਹੋ ਚੁੱਕਾ ਸੀ। ਜਦੋਂ ਇਹ ਹਕੀਕਤ ਸਾਹਮਣੇ ਆਈ, ਉਹਨਾਂ ਨੇ ਕਿਹਾ ਜੀ ਕਿ ਪੇਪਰ ਕੈਂਸਲ, ਹੁਣ ਦੁਬਾਰਾ ਅਸੀਂ ਲਵਾਂਗੇ। ਹੁਣ ਜੇ ਤੁਸੀਂ ਆਮ ਜਿਹਨਾਂ ਜ਼ਮਾਨੇ 'ਚ ਅਸੀਂ ਪੜ੍ਹਦੇ ਸੀ, ਹਾਲਾਂਕਿ ਕਿੰਨਾ ਸਟ੍ਰੈਸ ਵਾਲਾ ਪਾਰਟ ਹੁੰਦਾ ਹੋਏਗਾ, ਹੁਣ ਤਾਂ ਇੰਨਾ ਪ੍ਰੈਸ਼ਰ ਹੈ ਬੱਚਿਆਂ ਦੇ ਉੱਤੇ ਹੋਇਆ ਇਹ ਕਿ ਵੀ ਇਸ ਸਾਰੇ ਦਾ ਇੱਕ ਇਕੱਲਾ ਇਹੀ ਨਹੀਂ ਵੀ ਬਹੁਤ ਸਾਰੇ ਸ਼ੌਕ 'ਚ ਚਲੇ ਗਏ, ਜਾਂ ਦੂਸਰਾ ਉਹਦੇ 'ਚ 20 ਤੋਂ ਲੈ ਕੇ 100 ਤੱਕ ਦੀ ਫਿਗਰ ਮੈਂ ਅੱਡ ਥਾਵਾਂ ਤੇ ਦੇਖੀ ਹੈ ਜਿੱਥੇ ਬੱਚਿਆਂ ਨੇ ਸੁਸਾਈਡ ਕਰ ਲਿਆ, ਕਿਉਂਕਿ ਇੰਨਾ ਪ੍ਰੈਸ਼ਰ ਜਿਹੜਾ ਬਿਲਟ ਹੋਇਆ ਹੁੰਦਾ ਤੁਹਾਡੇ ਤੇ ਜਦੋਂ ਤੁਸੀਂ ਸਟ੍ਰੈਸ 'ਚੋਂ ਗੁਜ਼ਰਦੇ ਹੋ। ਇਸ ਦੇ ਉੱਤੇ ਜਿਹੜਾ ਹੈ ਇਸ ਤੋਂ ਪਹਿਲਾਂ ਜਿਹੜੇ ਜੋ ਕੁਝ ਚੱਲ ਰਿਹਾ ਨੌਕਰੀਆਂ ਦੇ ਮਾਮਲੇ 'ਚ, ਡਿਸਕ੍ਰਿਮੀਨੇਸ਼ਨ ਦੇ ਮਾਮਲੇ 'ਚ, ਦੂਸਰੇ ਸਟੂਡੈਂਟਸ ਜਿਹੜੇ ਪ੍ਰੋਟੈਸਟ ਕਰਦੇ ਨੇ ਜਾਂ ਸੋਸ਼ਲ ਮੀਡੀਆ ਪੋਸਟ ਪਾਉਂਦੇ ਨੇ ਜਾਂ ਦੂਸਰੇ ਨੇ, ਹੁਣ ਪੋਲੀਟੀਕਲ ਲੀਡਰ ਤਾਂ ਅਮਿਤ ਸ਼ਾਹ ਵਰਗਾ ਕਾਕਰੋਚ ਕਹਿ ਹੀ ਰਿਹਾ ਸੀ ਮੁਸਲਮਾਨਾਂ ਨੂੰ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ ਪ੍ਰੋਟੈਸਟਰ ਨੇ, ਵਿਹਲੇ ਕਿਸਮ ਦੇ ਲੋਕ, ਜਾਂ ਇਹ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਪੋਸਟਾਂ ਪਾਉਂਦੇ ਨੇ ਜਾਂ ਕੰਪੇਨ ਕਰਦੇ ਨੇ, ਦੇ ਆਰ ਲਾਈਕ ਕਾਕਰੋਚਿਸ। ਹੁਣ ਇਸ ਤੋਂ ਵੱਡੀ, ਹੁਣ ਜਦੋਂ ਤੱਕ ਤਾਂ ਦੂਸਰੇ ਕਾਕਰੋਚ ਸੀ, ਮੁਸਲਮਾਨ ਸੀ ਜਾਂ ਸਿੱਖ ਆਤੰਕਵਾਦੀ ਸੀ, ਦੇਸ਼ ਨੂੰ ਤੋੜਨ ਵਾਲੇ ਸੀ ਔਰ ਵੈਨਮ ਦੇ ਲਫ਼ਜ਼ ਸੀ, ਉਹਦੇ 'ਚ ਕਿਸੇ ਨੂੰ ਕੋਈ ਬਹੁਤਾ ਇਤਰਾਜ਼ ਨਹੀਂ ਸੀ ਹੁੰਦਾ। ਥੋੜੀ ਬਹੁਤ ਐਕਸੈਪਸ਼ਨ ਹੈ, ਉਹਨਾਂ ਨੂੰ ਅਸੀਂ ਉਹਨਾਂ ਦਾ ਡਿਊ ਦਿੰਦੇ। ਪਰ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਨੂੰ ਕਿਹਾ, ਤੇ ਇਹ ਇੱਕ ਅਭਿਜੀਤ ਦੀਪਕੇ ਨਾਂ ਦਾ ਮੁੰਡਾ ਜਿਹੜਾ ਖੁਦ ਸਮਾਜ ਦੇ ਪਛੜੇ ਵਰਗ 'ਚੋਂ ਆਉਂਦਾ, ਜਿਹਨੂੰ ਸ਼ਡਿਊਲ ਕਾਸਟ ਕਹਿੰਦੇ ਨੇ, ਇੱਥੇ ਬੋਸਟਨ ਕੇ ਕਿੱਥੇ ਪੜ੍ਹਦਾ ਸੀ ਜਾਂ ਕੀ ਸੀ, ਇਸ ਨੇ ਉਸ ਦੇ ਉੱਤੇ ਹੁਣ ਇਹ ਇੱਕ ਪਾਸੇ ਤੁਸੀਂ ਇਨਜਸਟਿਸ ਕਰ ਰਹੇ ਹੋ, ਲੁੱਟ ਰਹੇ ਹੋ ਸਾਰੇ ਸਟੂਡੈਂਟਸ ਨੂੰ, ਉਹਨਾਂ ਦਾ ਕੋਈ ਭਵਿੱਖ ਨਹੀਂ ਹੈ। ਅੱਧਿਆਂ ਨੂੰ ਹਿੰਦੂ ਮੁਸਲਮਾਨ ਕਰਕੇ ਤੁਸੀਂ ਜਿਹੜਾ ਉਹ ਲਾਇਆ ਹੋਇਆ ਫਿਰਕੂਪਣੇ ਦੇ ਉੱਤੇ, ਔਰ ਉਹਨਾਂ ਨੂੰ ਤੁਸੀਂ ਸੁਪਰੀਮ ਕੋਰਟ ਜੁਡੀਸ਼ਰੀ ਉਹਨਾਂ ਨੂੰ ਕਾਕਰੋਚ ਕਹਿ ਰਹੀ ਹੈ। ਉਹਨੇ ਇੱਕ ਮੀਮ ਜਿਹਾ ਬਣਾਇਆ, ਉਹਨੇ ਕਿਹਾ ਜੀ ਠੀਕ ਹੈ ਅਸੀਂ ਕਾਕਰੋਚ ਸਹੀ, ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਉਹ ਮੰਗ ਕਰਦੀ ਹੈ ਕਿ ਭਾਈ ਇਹ ਜਿਹੜਾ ਨੀਟ ਐਗਜ਼ਾਮ ਦੇ ਵਿੱਚ
ਜਿਹੜੇ ਪੇਪਰ ਲੀਕ ਹੋ ਰਹੇ ਨੇ, ਉਸ ਤੋਂ ਪਹਿਲਾਂ ਵੀ ਕਿੰਨੇ ਸੈਂਟਰਲ ਐਗਜ਼ਾਮਸ ਜਿਹੜੇ ਨੇ ਪੇਪਰ ਲੀਕ ਹੁੰਦੇ ਨੇ। ਇੱਕ ਪੂਰਾ ਜਿਹੜਾ ਉਹ ਇੱਕ ਧੜਾ ਇਸ ਪਾਸੇ ਲੱਗਾ ਹੋਇਆ, ਪੂਰਾ ਇਸ ਕਿਸਮ ਦਾ ਇੱਕ ਮਾਫੀਆ ਹੈ। ਔਰ ਉਸ ਨੂੰ ਹੈੱਡ ਤਾਂ ਹੁਣ ਜਿਹੜਾ ਧਰਮਿੰਦਰ ਪ੍ਰਧਾਨ ਇੰਡੀਆ ਦਾ ਐਜੂਕੇਸ਼ਨ ਮਿਨਿਸਟਰ ਹੈ, ਉਹ RSS ਦਾ ਡਾਇਰੈਕਟ ਅਪਾਇੰਟਡ ਹੈ। ਹਾਲਾਂਕਿ ਸਾਰੇ ਹੀ RSS ਦੇ ਨੇ, ਪਰ ਕੁਝ ਥਾਵਾਂ ਦੇ ਕਿਉਂਕਿ ਉਹਨਾਂ ਦੇ ਉਹ ਇਹ ਸਮਝਦੇ ਨੇ ਕਿ ਜੇ ਭਾਰਤ ਦੀ ਵਿਦਿਅਕ ਪ੍ਰਣਾਲੀ ਨੂੰ ਬਦਲ ਦਿਓ ਛੋਟੇ ਲੈਵਲ, ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਉਹ ਸਟੇਟ ਦਾ ਸਬਜੈਕਟ ਹੈ, ਉਹਦੇ 'ਚ ਕੋਈ ਨਹੀਂ। ਹਾਂ, ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਥੱਲੇ ਯੂਨੀਵਰਸਿਟੀਜ਼ ਕਾਬੂ ਕੀਤੀਆਂ। ਹੁਣ ਸਕੂਲ ਲੈਵਲ ਦੇ ਉੱਤੇ ਸਿਲੇਬਸ ਦੇ ਰਹੇ ਨੇ, ਉਹ ਸਿਲੇਬਸ 'ਚ ਵੰਦੇ ਮਾਤਰਮ ਤੋਂ ਲੈ ਕੇ ਜਿਹੜਾ ਕਿ ਮੁਸਲਿਮ ਹੇਟਡ ਨਾਲ ਭਰਿਆ ਹੋਇਆ ਗੀਤ ਹੈ, ਔਰ ਸਿੱਖਾਂ ਨੂੰ ਵੀ, ਕਿਉਂਕਿ ਸਿੱਖ ਕੋਈ ਗਰਦਬ ਪ੍ਰੀਤ ਭਸਮ ਸੰਗ ਹੋਇਆ ਸੀ, ਕੋਈ ਮਿੱਟੀ ਦਾ ਪੁਜਾਰੀ ਥੋੜੀ ਹੈ। ਪਰ ਹੇ ਭਾਰਤ ਮਾਤਾ, ਹੇ ਦੂਜਾ, ਔਰ ਈਵਨ ਮੈਂ ਇਹਨਾਂ ਦਾ ਸ਼ੰਕਰਾਚਾਰਿਆ ਅਭਿਭੁਕਤਾਨੰਦ ਕੇ ਕੀ ਹੈ ਜਿਹੜਾ ਕ੍ਰਿਟਿਕ ਹੈ ਇਹਨਾਂ ਦਾ BJP ਦਾ, ਉਹ ਕਹਿੰਦਾ ਭਾਰਤ ਮਾਤਾ ਕਿੱਥੋਂ ਕੱਢ ਲਈ? ਇਹ ਨਾ ਕਦੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਪੁਰਾਣਾਂ 'ਚ ਕਿਤੇ ਵੀ ਨਹੀਂ ਹੈ। ਕੋਈ ਦੱਸੋ ਤਾਂ ਸਹੀ ਕਿ ਇਹਨੂੰ ਦੇਵੀ ਦਾ ਦਰਜਾ ਕਿਹਨੇ ਤੇ ਕਦੋਂ ਦਿੱਤਾ ਹੈ? ਭਾਰਤ ਮਾਤਾ ਕਿੱਥੋਂ ਆ ਗਈ? ਕਿਹੜੀ ਦੇਵੀ ਹੈ ਜੀ? ਹਾਲਾਂ ਉਹ ਅਦਰਵਾਈਜ਼ ਪੂਰਾ ਆਰੀਆ ਪੁੱਤਰ ਹੈ, ਲੇਕਿਨ ਇਹਨਾਂ ਨੇ ਇੱਕ ਪੋਲੀਟੀਕਲ ਸਲੋਗਨਰਿੰਗ ਨੂੰ ਕਿਸ ਅੰਦਾਜ਼ ਦੇ ਵਿੱਚ ਨਫ਼ਰਤ ਦੇ ਲਈ, ਹਿੰਦੂ ਮੁਸਲਮਾਨ ਡਿਵਾਈਡ ਦੇ ਲਈ ਵਰਤਿਆ। ਔਰ ਜਦੋਂ ਹੁਣ ਥੋੜੀ ਬਹੁਤ ਆਵਾਜ਼ ਜਿਹੜੇ ਜਾਗਰੂਕ, ਹਾਲਾਂ ਉਹਨਾਂ ਦੇ ਲਈ ਮੋਟੀਵੇਸ਼ਨ ਜਿਹਨੂੰ ਜਨਰੇਸ਼ਨ Z ਕਹਿੰਦੇ ਨੇ, ਜੈਨ Z, ਕਿਉਂਕਿ ਇਹ ਨੌਜਵਾਨ ਉੱਠੇ, ਇਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਤਖਤਾ ਪਲਟ ਕਰਤਾ, ਨੌਜਵਾਨ ਉੱਠੇ ਇਹਨਾਂ ਨੇ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਕਰ ਦਿੱਤਾ, ਨੇਪਾਲ ਦੇ ਵਿੱਚ ਉਹ ਮਿਊਜ਼ਿਕ ਵਾਲਾ ਕਰਨ ਵਾਲਾ ਇੱਕ ਬੰਦਾ ਸੀ, ਉਹ ਸਟੂਡੈਂਟ ਉੱਠਿਆ, ਉਹਨਾਂ ਨੇ ਉਹ ਪਾਰਟੀ ਉਹਦੀ ਮਿਸਟਰ ਆਇਲੀ ਦੀ ਜਿਨ੍ਹਾਂ ਨੇ ਇੰਨੇ ਸਾਲ ਸਿਵਲ ਵਾਰ ਲੜ ਕੇ ਜਿਹੜੀ ਹੈ ਉਹ ਪੂਰੀ ਲੈਫਟਿਸਟ ਹਕੂਮਤ ਬਣਾਈ ਸੀ, ਉਹਦਾ ਜਿਹੜੀ ਹੈ ਉਹ ਫੱਟੀ ਪੋਚ ਕੇ ਰੱਖਤੀ। ਹੁਣ ਜਿਹੜਾ ਇੱਕ ਪਾਸੇ ਬਹੁਤਿਆਂ ਨੂੰ ਇਹ ਲੱਗਦਾ ਕਿ ਜੀ ਇਹ ਜਿਹੜੀ ਕਾਕਰੋਚ, ਔਰ ਉਹਨੇ ਇਸ ਮੁੰਡੇ ਨੇ ਅਭਿਜੀਤ ਦੀਪਕੇ ਨੇ ਕਾਕਰੋਚ ਜਨਤਾ ਪਾਰਟੀ ਅਨਾਉਂਸ ਕਰਤੀ, ਔਰ ਜਿਉਂ ਹੀ ਉਹਨੇ ਆਪਣੀ ਮੀਮ ਔਰ ਇਹ ਕੀਤਾ, ਮਿਲੀਅਨਸ ਐਂਡ ਮਿਲੀਅਨਸ ਨੇ ਉਹਨੂੰ ਸੋਸ਼ਲ ਮੀਡੀਆ ਤੇ ਜੁਆਇਨ ਕੀਤਾ, ਕਿਉਂਕਿ ਯੰਗਰ ਜਨਰੇਸ਼ਨ ਦਾ ਤਾਂ ਮੇਨ ਟੂਲ ਹੀ ਜਿਹੜਾ ਉਹ ਜਿਵੇਂ ਅਰਬ ਸਪਰਿੰਗ ਆਇਆ ਸੀ, ਇਹ ਸਾਰੇ ਦੇ ਨਾਲ ਜੁੜਿਆ ਹੋਇਆ। ਫਿਰ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟ ਉਹਦਾ ਜੁਰਤ ਵਾਲਾ ਹੈ ਉਹ ਸੀ ਕਿ ਵੀ ਉਹ ਅਮਰੀਕਾ 'ਚੋਂ ਭਾਰਤ ਗਿਆ, ਉਹਨੂੰ ਜਿਹੜਾ ਔਰ ਉਹਨੇ ਹੌਲੀ ਹੌਲੀ ਇਸ ਨੂੰ ਅੱਗੇ ਤੋਰਨਾ ਸ਼ੁਰੂ। ਪਹਿਲਾਂ ਤਾਂ ਕੋਈ ਬਹੁਤਾ ਰਿਸਪੌਂਸ ਨਹੀਂ ਸੀ। ਉਸ ਸਾਰੇ ਦੇ ਨਾਲ ਜਦੋਂ ਅਸੀਂ ਸੋਨਮ ਵਾਂਚੁਕ ਦਾ ਜ਼ਿਕਰ ਕਰਦੇ ਹਾਂ, ਲੱਦਾਖ ਜਿਹੜਾ 5 ਅਗਸਤ 2019 ਤੱਕ ਜੰਮੂ ਕਸ਼ਮੀਰ ਦਾ ਹਿੱਸਾ ਸੀ, ਆਰਟੀਕਲ 370 ਦੇ ਥੱਲੇ ਪ੍ਰੋਟੈਕਟਡ ਸੀ, ਕੋਈ ਇੰਡੀਆ ਦਾ ਕਾਨੂੰਨ ਆਟੋਮੈਟਿਕਲੀ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਅਸੈਂਬਲੀ ਨਾ ਕਰੇ। ਲੱਦਾਖ ਖੂਬਸੂਰਤ ਰੀਜਨ ਜਿਹਦੇ ਗਲੇਸ਼ੀਅਰ, ਪਹਾੜ ਸਾਰੇ ਉਹ ਪਿਘਲਦੇ ਵੀ ਨੇ, ਔਰ ਜੰਗਲ ਹੈ, ਔਰ ਸਟੋਨ ਵੀ ਨੇ, ਔਰ ਦੂਜਾ ਵੀ ਬਹੁਤ ਰਿਚ ਇਨ ਮਿਨਰਲਸ, ਕੁਦਰਤੀ ਦੌਲਤ। ਉਦੋਂ ਇਹ ਲੱਦਾਖ ਵਾਲਿਆਂ ਨੂੰ ਲੱਗਦਾ ਸੀ ਕਿ ਜੀ ਦੇਖੋ ਇਹ ਤਾਂ ਜਿਹੜਾ ਉਹ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਵਾਦੀ ਦੇ ਮੁਸਲਮਾਨ ਮੈਜੋਰਿਟੀ 'ਚ ਨੇ ਤੇ ਸਾਨੂੰ ਤਾਂ ਕੁਝ ਮਿਲਦਾ ਨਹੀਂ ਹੈ। ਇਹੀ ਸ਼ਿਕਾਇਤ ਜੰਮੂ ਵਾਲਿਆਂ ਨੂੰ ਵੀ ਸੀ, ਉਹ ਤਾਂ ਹਿੰਦੂ ਐਂਗਲ ਸੀ ਡੋਗਰਿਆਂ ਦਾ। ਲੱਦਾਖ ਬੁੱਧਿਸਟ ਮੈਜੋਰਿਟੀ ਹੈ, ਹਾਲਾਂਕਿ ਮੁਸਲਮਾਨ ਬਰਾਬਰ ਜਿਹੇ ਦੇ ਨੇ। ਕਾਰਗਿਲ ਔਰ ਲੱਦਾਖ ਇਹਨਾਂ ਦੇ ਵਿੱਚ ਜਦੋਂ ਤੁਸੀਂ ਦੇਖੋ ਤੇ ਆਲਮੋਸਟ 40% ਮੁਸਲਮਾਨ ਪਾਪੂਲੇਸ਼ਨ ਹੈ ਹੁਣ। ਉਦੋਂ ਇਹ ਉੜਕਦੇ ਸੀ ਸੋਨਮ ਵਾਂਚੁਕ ਸਮੇਤ ਸਾਰੇ ਕਿ ਜੀ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਓ। ਉਹਨਾਂ ਨੂੰ ਲੱਗਦਾ ਸੀ ਕਿ ਵੀ ਉਹ ਬਣ ਗਈ, ਉਹਨਾਂ ਨੇ ਤੋੜਤਾ, ਜੰਮੂ ਕਸ਼ਮੀਰ ਅੱਡ ਕਰਤਾ। ਹੁਣ ਉਹਨਾਂ ਨੂੰ ਇਹ ਨਹੀਂ ਸੀ ਅਹਿਸਾਸ ਕਿ ਯੂਨੀਅਨ ਟੈਰੀਟਰੀ ਦੇ ਥੱਲੇ ਜਦੋਂ ਆਰਟੀਕਲ 370 ਖਤਮ ਹੋਇਆ, ਸਿੱਧੀ ਸੈਂਟਰ ਗਵਰਨਮੈਂਟ ਅੰਬਾਨੀ ਅਡਾਨੀ ਪਹੁੰਚ ਗਏ ਉਦੋਂ ਉਹਨਾਂ ਦੀ ਉਸ ਦੌਲਤ ਨੂੰ ਲੁੱਟਣ ਦੇ ਲਈ। ਔਰ ਜਿਹੜੀ ਪ੍ਰੋਟੈਕਸ਼ਨ ਆਰਟੀਕਲ 370 ਥੱਲੇ ਮਿਲੀ ਹੋਈ ਸੀ ਉਹ ਖਤਮ ਹੋ ਗਈ। ਸੋਨਮ ਵਾਂਚੁਕ ਜਿਹੜਾ ਦੁਨੀਆ 'ਚ ਵੈਲ ਨੋਨ ਐਨਵਾਇਰਨਮੈਂਟਲਿਸਟ ਹੈ, ਜਿਹਨੇ ਕਾਢਾਂ ਕੱਢੀਆਂ ਹੈ, ਜਿਹਨੇ ਆਰਟੀਫਿਸ਼ੀਅਲ ਗਲੇਸ਼ੀਅਰ ਬਣਾਏ ਨੇ ਲੱਦਾਖ, ਭਲਾ ਬੰਦਾ। ਇਹਦੇ ਪਿਓ ਨੇ ਵੀ ਜਿਹੜਾ ਉਹ ਲੱਦਾਖ ਦੇ ਟਰਾਈਬਸ ਨੂੰ ਸ਼ਡਿਊਲ ਟਰਾਈਬ ਐਲਾਨਣ ਦੇ ਲਈ ਭੁੱਖ ਹੜਤਾਲ ਕੀਤੀ ਸੀ। ਇੰਦਰਾ ਗਾਂਧੀ ਨੇ ਖੁਦ ਜਾ ਕੇ ਉਹਨੂੰ ਜੂਸ ਦੇ ਕੇ ਉਹਦਾ ਜਿਹੜਾ ਉਹ ਭੁੱਖ ਹੜਤਾਲ ਤੋੜਵਾਈ ਸੀ। ਇੱਕ ਭਲਾ ਬੰਦਾ, ਨੇਕ ਬੰਦਾ। ਸਿੱਖਾਂ ਨੇ ਜਦੋਂ ਪੰਜਾਬ 'ਚੋਂ ਵੀ ਗੁਜ਼ਰਿਆ, ਉਹਨੂੰ ਸਿੱਖਾਂ ਨੇ ਵੈਲਕਮ ਕੀਤਾ ਔਰ ਉਹ ਵੀ ਫਤਿਹ ਬੁਲਾ ਰਿਹਾ, ਜਕਾਰਾ ਗਜਾ ਰਿਹਾ। ਇੱਕ ਗਾਂਧੀਅਨ ਮਾਈਂਡਸੈਟ ਵਾਲਾ, ਇੱਕ ਪੀਸਫੁਲ
ਕੋਈ ਦੇਸ਼ ਨੂੰ ਮੁਲਕ ਨੂੰ ਤੋੜਨ ਵਾਲਾ ਨਹੀਂ। ਪਰ ਜਿਉਂ ਹੀ ਲਦਾਖ ਦੇ ਨਾਲ ਇਹ ਵਰਤਾਰਾ ਸ਼ੁਰੂ ਕੀਤਾ ਇਹਨਾਂ ਨੇ ਕਿ ਭਾਈ ਉੱਥੇ ਤਾਂ ਇਹ ਵੜ ਗਏ ਆ ਕੇ, ਉਹਨਾਂ ਨੇ ਕਿਹਾ ਵੀ ਨਾ ਕੋਈ ਪਾਰਲੀਮੈਂਟ ਬਣੀ, ਅੱਗੇ ਸਾਡੇ ਕੋਈ ਨੁਮਾਇੰਦੇ ਜਾਂਦੇ ਸੀ ਅਸੈਂਬਲੀ 'ਚ, ਉਹ ਵੀ ਖਤਮ, ਨਾ ਕੋਈ ਅਸੈਂਬਲੀ, ਨਾ ਉਹਨੇ ਭੁੱਖ ਹੜਤਾਲ ਕਰਤੀ ਔਰ ਬਿਆਨਬਾਜ਼ੀ ਕੀਤੀ, ਉਹਨੂੰ ਚੁੱਕ ਕੇ ਅੰਦਰ ਦੇ ਦਿੱਤਾ। 6 ਮਹੀਨੇ ਉਹ ਜਿਹੜਾ ਉਹ ਲਦਾਖੀਆਂ ਦੇ ਮੁੱਦੇ ਦੇ ਉੱਤੇ ਉਦੋਂ ਖੜਾ ਸੀ ਕਿ ਭਾਈ ਸਾਡੇ ਨਾਲ ਜੋ ਪ੍ਰੋਮਿਸ ਕੀਤਾ ਇਹਦਾ ਅਸੈਂਬਲੀ ਹਾਊਸ ਬਣਾਓ, ਸੀਟਾਂ ਵਧਾਓ ਔਰ ਆਹ ਫਲਾਣੇ ਸਾਨੂੰ ਸਕੈਜੂਲ 'ਚ ਲਿਆਓ ਤਾਂ ਕਿ ਜਿਹੜੀ ਕੁਦਰਤੀ ਦੌਲਤ ਹੈ ਸਾਡੀ ਉਹਨੂੰ ਕੋਈ ਲੁੱਟੇ ਨਾ, ਕੈਪੀਟਲਿਸਟ ਆ ਕੇ ਜਿਹੜੇ ਤੁਹਾਡੇ ਅੰਬਾਨੀ ਅਡਾਨੀ ਨੇ, ਉਹਨਾਂ ਨੇ NSA ਲਾ ਕੇ ਉਹਨੂੰ ਦਹਿਸ਼ਤਗਰਦ ਬਣਾ ਦਿੱਤਾ, ਪਾਕਿਸਤਾਨ ਦਾ ਏਜੰਟ ਬਣਾ ਦਿੱਤਾ, ਕਿਸੇ ਨੇ ਚੀਨ ਦਾ ਬਣਾਇਆ, ਬੜੀ ਮੁਸ਼ਕਲ ਨਾਲ ਸੁਪਰੀਮ ਕੋਰਟ 'ਚੋਂ ਜ਼ਮਾਨਤ ਹੋਈ ਉਹਨੂੰ। ਔਰ ਜਦੋਂ ਉਹਦੇ ਨਾਲ ਇਹ ਵਾਪਰ ਰਿਹਾ ਸੀ ਉਦੋਂ ਅਗੇਨ ਭਾਰਤ ਸੁੱਤਾ ਪਿਆ ਸੀ ਕਿ ਵੀ ਇਹ ਤਾਂ ਲਦਾਖੀ ਬੁੱਧਿਸਟ ਇੱਕ ਭਾਵੇਂ ਵਿਆਹਿਆ ਗੀਤਾਂਜਲੀ ਨਾਂ ਦੀ ਹਿੰਦਵਾਣੀ ਨਾਲ ਹੈ, ਪਰ ਇਹਦੇ ਨਾਲ ਸਾਡਾ ਕੀ ਤਾਲੁਕ ਹੈ। ਪਰ ਮੈਂ ਸਮਝਦਾ ਵੀ ਸੋਨਮ ਵਾਂਗਚੁਕ ਨੇ ਦੇਖਿਆ, ਉਹਨੇ ਜਦੋਂ ਬਾਹਰ ਵੀ ਆ ਗਿਆ NSA ਤੋਂ ਬੜੀ ਮੁਸ਼ਕਲ ਨਾਲ ਜ਼ਮਾਨਤ ਹੋਈ ਔਰ ਉਹਨੇ ਦੇਖਿਆ ਕਿ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਫੋਕਸ 'ਚ ਰਿਹਾ ਜਾਏ, ਆਪਣੀ ਗੱਲ ਕੀਤੀ ਜਾਏ। ਸੋ ਕਾਕਰੋਚ ਜਨਤਾ ਪਾਰਟੀ ਨਾਲ ਹਾਲਾਂਕਿ ਉਹ ਕੋਈ ਉਹਨਾਂ ਦਾ ਮੈਂਬਰ ਨਹੀਂ ਹੈ ਜਾਂ ਉਹ, ਲੇਕਿਨ ਉਹ ਆਇਆ, ਉਹਨੇ ਇਹ ਨੀਟ ਐਗਜ਼ਾਮ ਵਾਲਾ ਜਿਹੜਾ ਘਪਲਾ ਸੀ ਇਹਨੇ ਆਲਰੇਡੀ ਇੱਕ ਡਿਸਕੰਟੈਂਟ ਤਾਂ ਪੈਦਾ ਕੀਤਾ ਹੋਇਆ ਸੀ ਔਰ ਉਹ ਜੰਤਰ ਮੰਤਰ ਰੋਡ ਤੇ ਧਰਨੇ ਤੇ ਬੈਠਾ। ਪਹਿਲਾਂ ਜਿਹੜਾ ਇਹ ਅਭਿਜੀਤ ਜਿਹੜਾ ਇਹਨੇ ਨਹੀਂ ਸੀ, ਇਹਨੇ ਵੀ ਵਰਤ ਰੱਖ ਲਿਆ, ਨਾਲ 4-5 ਹੋਰ ਕੁੜੀਆਂ ਮੁੰਡੇ ਬਹਿ ਗਏ। ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਜ 23ਵਾਂ ਦਿਨ ਹੈ ਸੋਨਮ ਵਾਂਗਚੁਕ ਦੇ ਵਰਤ ਨੂੰ। ਹਾਲਾਂ ਜਦੋਂ ਉਹਨੇ ਵਰਤ ਰੱਖਿਆ 20ਵੇਂ ਦਿਨ, ਕਿਉਂਕਿ ਇਹ ਸੀ ਕਿ ਵੀ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ, ਜਿਹੜਾ ਕੱਲ ਹੋਇਆ ਮਾਨਸੂਨ ਸੈਸ਼ਨ, ਵੀ ਅਸੀਂ ਮਾਰਚ ਕਰਾਂਗੇ ਟੁਵਰਡਸ ਦਾ ਪਾਰਲੀਮੈਂਟ। ਔਰ ਉਹਨਾਂ ਨੂੰ ਵੀ ਲੈਗ ਸਟਿਚ ਲੈ ਰਹੇ ਸੀ ਕਿਉਂਕਿ ਜਿੰਨਾ ਪਹਿਲਾਂ ਸੋਸ਼ਲ ਮੀਡੀਆ ਕੈਂਪੇਨ ਵੇਲੇ ਜਿੰਨੇ ਲੋਕਾਂ ਨੇ ਦਸਤਖਤ ਕਰਤੇ, ਮੁੜ ਕੇ ਜਦੋਂ ਅਭਿਜੀਤ ਜਾਂ ਦੂਜਾ ਗਿਆ ਉੱਥੇ ਤਾਂ ਕੋਈ ਬਹੁਤੇ ਸ਼ੋਅ ਅਪ ਹੀ ਨਹੀਂ ਹੋਏ। ਕਈ ਵਾਰੀ ਤੁਸੀਂ ਉਸ ਸਟਰੈਂਥ ਨੂੰ ਜਿਹੜਾ ਅੰਡਰ ਕਰੰਟ ਹੁੰਦਾ ਹੈ ਉਹਨੂੰ ਤੁਸੀਂ ਅੰਡਰ ਐਸਟੀਮੇਟ ਕਰਦੇ ਹੋ। ਪਰ ਜਿਉਂ-ਜਿਉਂ ਸੋਨਮ ਵਾਂਗਚੁਕ ਦਾ ਵਰਤ ਅੱਗੇ ਵਧਿਆ, ਉਸ ਨੇ ਅਪੀਲ ਵੀ ਕੀਤੀ ਔਰ ਫਿਰ ਪੁਲਿਸ ਨੇ 2 ਦਿਨ ਪਹਿਲਾਂ ਉਹਨੂੰ ਜ਼ਬਰਦਸਤੀ ਚੁੱਕ ਲਿਆ ਉੱਥੋਂ, ਉਹਨੂੰ ਚਾਦਰਾਂ ਜਿਹੀਆਂ ਚਿੱਟੀਆਂ ਜਿਹੀਆਂ ਆਲੇ ਦੁਆਲੇ ਕਰਕੇ ਚੁੱਕ ਕੇ ਕਰ ਲਿਆ। ਉਹ ਵੀ ਕਹਿੰਦੇ ਡਿੱਗਿਆ ਥੱਲੇ ਜਾਂ ਦੂਜਾ। ਫਿਰ ਸਡਨਲੀ ਕਿੱਥੋਂ ਹਮਦਰਦੀ ਆਈ ਜਾਂ ਇਹਦੇ ਬਿਹਾਈਂਡ ਕੱਲ੍ਹ ਨੂੰ ਕੀ ਨਿਕਲੇ, ਅਸੀਂ ਕਿਉਂ ਇਸ ਲਈ ਵੀ ਸਪੋਰਟ ਕਰਨ ਤੋਂ ਜਾਂ ਦੂਸਰਾ ਗਰੇਜ਼ ਕਰਦੇ ਹਾਂ ਕਿਉਂਕਿ ਇਹੋ ਜਿਹੀ ਜਿਹੜੀ ਹੈ ਸਾਰਾ ਬੈਕਗਰਾਊਂਡ ਅੰਨਾ ਹਜ਼ਾਰੇ ਕੈਂਪੇਨ ਵੇਲੇ ਸੀ ਔਰ ਬਾਅਦ ਸਾਹਮਣੇ ਆਇਆ ਵੀ ਅੰਨਾ ਹਜ਼ਾਰੇ ਦਾ ਤਾਂ ਸਾਰਾ ਮੂਵ ਵੀ RSS ਨੇ ਵਿਵੇਕਾਨੰਦ ਫਾਊਂਡੇਸ਼ਨ ਬਣਾਈ ਹੋਈ ਸੀ। ਵਿਵੇਕਾਨੰਦ ਫਾਊਂਡੇਸ਼ਨ ਨੂੰ ਅਜੀਤ ਡੋਵਲ ਚਲਾ ਰਿਹਾ ਸੀ, 24/7 TV ਮੀਡੀਆ ਕਵਰ ਕਰ ਰਿਹਾ ਸੀ। ਅੰਨਾ ਹਜ਼ਾਰੇ ਜਿਹੜਾ ਇੱਕ ਫੌਜ ਚੋਂ ਪੈਨਸ਼ਨ ਲੈ ਕੇ ਆਇਆ ਡਰਾਈਵਰ ਸੀ ਫੌਜੀ ਜੀਪ ਦਾ, ਉਹਨੂੰ ਮਹਾਤਮਾ ਗਾਂਧੀ ਤਾਂ ਬੁੱਧ ਦੇ ਬਰਾਬਰ ਖੜਾ ਕਰਤਾ ਸੀ। ਜਿਸ ਪ੍ਰੈਸ ਕਲੱਬ ਚੋਂ ਜਾਂ ਜਿਸ ਸਾਊਂਡ ਵਿਊ ਬ੍ਰੌਡਕਾਸਟਿੰਗ ਚੋਂ ਅਸੀਂ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ, ਅੰਨਾ ਹਜ਼ਾਰੇ ਬਾਹਰ ਵੀ ਆਇਆ ਅਮਰੀਕਾ, ਇੱਥੇ ਬਹੁਤ ਵੱਡੀ ਪ੍ਰੈਸ ਕਾਨਫਰੰਸ, ਦੁਨੀਆ ਭਰ ਦਾ ਮੀਡੀਆ ਇਕੱਠਾ ਕੀਤਾ। ਉਹ ਬੁੱਢਾ ਵਿਚਾਰਾ ਬੈਠਾ, ਉਹ ਧੋਤੀ ਜਿਹੀ ਬੰਨ੍ਹ ਕੇ, ਉਹਨੂੰ ਤਾਂ ਕੋਈ ਪਤਾ ਨਹੀਂ, ਚਲਾਉਣ ਵਾਲੇ ਤਾਂ ਸਾਰੇ RSS ਵਾਲੇ ਸੀ। ਪਰ ਉਦੋਂ ਕਿਉਂਕਿ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ RSS ਨੂੰ ਇਹ ਲੱਗਦਾ ਸੀ ਕਿ ਵੀ ਉਹ ਜੇ ਫੋਕਸ ਕਰਨਾ ਹੈ ਤਾਂ ਕੁਝ ਇਸ ਕਿਸਮ ਦਾ ਕਰੋ। ਔਰ ਉਦੋਂ ਵੱਡੇ ਵੱਡੇ ਐਕਟਰ, ਡਾਇਰੈਕਟਰ, ਇਹ ਸਾਰੇ ਉੱਥੇ ਜਾ ਕੇ ਉਹਨੂੰ ਜਿਹੜਾ ਉਹਦੀ ਹਮਾਇਤ 'ਚ ਹਜ਼ਾਰਾਂ ਦੀ ਗਿਣਤੀ 'ਚ। ਮਨਮੋਹਨ ਸਿੰਘ ਸਰਕਾਰ ਨੇ ਕੋਈ ਡਿਸਟਰਬ ਨਹੀਂ ਕੀਤਾ, ਉਹਦੇ ਨਾਲ ਗੱਲਬਾਤ ਵੀ ਕੀਤੀ। ਉਹ ਇੱਕ ਲੇਖਾਕਾਰ ਕਿ ਜੀ ਕਰਪਸ਼ਨ ਬੜੀ ਹੈ, ਅਕਾਊਂਟੇਬਿਲਟੀ ਹੋਏ, ਦੂਜਾ ਹੋਏ, ਉਹਦੇ ਚੋਂ ਜਿਹੜੀ ਉਹਨਾਂ ਨੇ RSS ਨੇ ਆਪਣੀ ਪ੍ਰੋਪੇਗੈਂਡਾ ਕੈਂਪੇਨ ਕੱਢੀ ਨੈਗੇਟਿਵਿਟੀ ਦੀ ਕਿ ਬਦਨਾਮ ਕਰਨ ਦੀ, ਉਹਦਾ ਨਤੀਜਾ ਉਹਦੇ ਚੋਂ ਕਾਲਾ ਚੋਰ ਨਿਕਲਿਆ ਅਰਵਿੰਦ ਕੇਜਰੀਵਾਲ। ਇਹ ਵੀ ਅੰਨਾ ਹਜ਼ਾਰੇ ਮੂਵਮੈਂਟ ਦੇ ਵੇਲੇ ਹੀ RSS ਦੀ B ਟੀਮ ਫਲੋਟ ਕੀਤੀ। ਸੋ ਹੁਣ ਵੀ ਜਿਹੜੇ ਕੁਝ ਆਬਜ਼ਰਵਰ ਨੇ ਉਹ ਸਮਝਦੇ ਨੇ ਵੀ BJP ਜਾਂ RSS ਸਿੱਧੇ ਤੌਰ ਤੇ ਬਦਨਾਮ ਹੋ ਰਹੀ ਹੈ, BJP ਦੀ ਸਰਕਾਰ ਜਾਂ ਦੂਜੀ। ਸੋ ਇਹ ਜਿਹੜੀ ਹੈ ਇਹ ਆਲਟਰਨੇਟ ਤੌਰ ਦੇ ਉੱਤੇ ਇਹਨਾਂ ਦੇ ਬਿਹਾਈਂਡ ਜਾਂ ਇਹ ਸਾਰੇ ਦੇ RSS ਆਪਣੀ B ਟੀਮ ਜਿਵੇਂ ਆਮ ਆਦਮੀ ਪਾਰਟੀ ਖੜੀ ਕੀਤੀ ਸੀ, ਇਹ C ਨੂੰ ਖੜਾ ਕਰਨ ਦੀ ਲਾਈਨ। ਪਤਾ ਨਹੀਂ ਆਉਣ ਵਾਲੇ ਦਿਨ ਕਿਸ ਪਾਸੇ ਜਾਣਗੇ। ਤੇ ਸਾਨੂੰ ਇਹ ਹੈ ਕਿ ਵੀ ਇਹਨਾਂ ਦਾ ਏਜੰਡਾ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਰੈਵੋਲੂਸ਼ਨ ਜਾਂ ਕੋਈ ਹਕੂਮਤ ਦਾ ਬਦਲਾਅ ਜਾਂ ਕੋਈ ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਤਬਦੀਲੀ ਜਾਂ ਕੋਈ ਲੋਕਾਂ ਦੀ ਮੁਕਤੀ ਦਾ ਰਾਹ ਹਿੰਦੂ ਤਵੀਆਂ ਤੋਂ ਹੈ। ਮੰਗ ਵੀ ਇੱਕੋ ਹੀ
ਕਿ ਜੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਉਹ ਅਸਤੀਫਾ ਦੇ ਇਸ ਮੁੱਦੇ ਦੇ ਉੱਤੇ, ਕਿਉਂਕਿ ਨੀਟ ਪੇਪਰ ਲੀਕ ਉਹਦੀ ਉਹ ਜ਼ਿੰਮੇਵਾਰੀ ਕਬੂਲੇ, ਆਹ ਮੰਗ ਲੈ ਕੇ ਤੁਰੇ। ਉਹਨੂੰ ਚੱਕ ਲਿਆ ਸੋਨਮ ਵਾਂਗਚੁਕ ਨੂੰ। ਹੁਣ ਕੁਦਰਤੀ ਜਦੋਂ ਤੁਸੀਂ ਹੁੰਦਾ ਔਰ ਬੀਤੇ 48 ਘੰਟੇ ਦੇ ਵਿੱਚ, ਕਿਉਂਕਿ 24 ਘੰਟੇ 'ਚ ਤਾਂ ਸਾਰੀ ਲਾਠੀ ਚਾਰਜ ਔਰ ਅਥਰੂ ਗੈਸ ਚੱਲੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਸਟਲੀ ਸਟੂਡੈਂਟਸ ਜਿਨ੍ਹਾਂ 'ਚ ਅੱਡ ਥਾਵਾਂ ਤੋਂ ਬਾਈ ਟ੍ਰੇਨ ਪਹੁੰਚੇ, ਉਹਨਾਂ ਦਾ ਉੱਥੇ ਪੂਰਾ ਜਮਾਵੜਾ ਹੋਇਆ। ਔਰ ਹਾਲਾਂ ਇੱਕ ਗੱਲ ਮੈਂ ਨੋਟਿਸ ਵੀ ਕੀਤੀ ਕਿ ਭਾਈ, ਕਿਉਂਕਿ ਸਿੱਖ ਕੌਮ ਇਹ ਸਮਝਦੀ ਆ, ਅਜੇ ਤਾਂ ਅਸੀਂ ਸਾਡੇ ਨਾਲ ਜੋ ਸਤਲੁਜ ਫਿਲਮ ਦੇ ਹਵਾਲੇ ਨਾਲ ਜਿਸ ਕਿਸਮ ਦੀ ਬਦਨਾਮੀ ਕੈਂਪੇਨ ਸਾਡੇ ਖਿਲਾਫ ਚੱਲ ਰਹੀ ਹੈ, ਅਸੀਂ ਤਾਂ ਵੈਸੇ ਹੀ ਜਿਹੜਾ ਉਹ ਇਹਦੇ 'ਚ ਕੋਈ ਸਿੱਖ ਕਿਸਾਨਾਂ ਦਾ ਵੀ ਜਾਂ ਈਵਨ ਸਿੱਖ ਨੌਜਵਾਨਾਂ ਦੀ ਵੀ ਕੋਈ ਨਜ਼ਰ ਨਹੀਂ ਆਈ, ਕੋਈ ਪਾਰਟਿਸਪੇਸ਼ਨ ਥੋੜੇ ਬਹੁਤ ਨੇ, ਇੱਕ ਦੋ ਨਿਹੰਗ ਸਿੰਘ ਜਾਂ ਦੂਜੇ ਤੀਜੇ। ਲੇਕਿਨ ਇਸ ਸਾਰੇ ਨੇ ਜੋ ਇੱਕ ਖੌਫ ਪੈਦਾ ਕਰ ਦਿੱਤਾ, ਔਰ ਪੁਲਿਸ ਨੇ ਜਦੋਂ ਉਹਨਾਂ ਨੇ ਮਾਰਚ ਸ਼ੁਰੂ ਕੀਤਾ, ਬੈਰੀਕੇਡ ਲਾਇਆ, ਬੈਰੀਕੇਡ ਵੀ ਪੁੱਟੇ ਪਾਟੇ ਗਏ। ਨਤੀਜੇ ਦੇ ਤੌਰ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਔਰ ਐਕਸੈਸਿਵ ਯੂਜ਼ ਆਫ ਫੋਰਸ, ਟੀਅਰ ਗੈਸ ਸ਼ੈਲ। ਹੁਣ ਇਸੇ ਜੰਤਰ ਮੰਤਰ ਦੇ ਉੱਤੇ ਭਲਵਾਨ ਕੁੜੀਆਂ ਜਿਹੜੀਆਂ ਵਿਚਾਰੀਆਂ ਫੋਗਟ ਕਿ ਕੀ ਹੈ, ਉਹ ਜਦੋਂ ਉੱਥੇ ਬੈਠੀਆਂ ਸੀ ਆ ਕੇ ਕਿ ਭਾਈ ਸਾਡੇ ਨਾਲ ਆ ਤੁਹਾਡੇ ਲੀਡਰ ਬ੍ਰਿਜ ਭੂਸ਼ਣ ਕੇ ਕੌਣ ਹੈ, ਉਹਨੇ ਕੀ ਕੀਤਾ ਸੈਕਸ਼ੂਅਲੀ ਹਰਾਸਮੈਂਟ, ਔਰ ਦੂਜੇ ਕਿਸੇ ਨੇ ਨਹੀਂ, ਕੋਈ ਉਹਨਾਂ ਨੂੰ ਘੜੀਸਿਆ ਜਾਂਦਾ ਸੀ, ਘੜੀਸਿਆ ਗਿਆ। ਉਹਨਾਂ ਵਿਚਾਰੀਆਂ ਨੇ ਆਪਣੇ ਮੈਡਲ ਇਕੱਠੇ ਕਰਕੇ ਗੰਗਾ 'ਚ ਸੁੱਟੇ। ਕਿਸੇ ਨੇ ਬਾਅਦ 'ਚ ਕਿਹਾ, ਉਹ ਕਹਿੰਦਾ ਵੀ ਇਹ ਬਜਾਏ ਗੰਗਾ 'ਚ ਸੁੱਟਣ ਦੇ ਜੇ ਅਕਾਲ ਤਖਤ 'ਤੇ ਚਲੀਆਂ ਜਾਂਦੀਆਂ ਤੇ ਸਿੱਖਾਂ ਨੇ ਬੰਨ੍ਹ ਕੇ ਲੈਣਾ ਸੀ ਉਹਨੂੰ, ਬ੍ਰਿਜ ਭੂਸ਼ਣ ਨੂੰ, ਜੋ ਉਹਨਾਂ ਦਾ ਸਿੱਖ ਰਵਾਇਤਾਂ ਨੇ ਔਰ ਸਿੱਖ ਕਰੈਕਟਰ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਵੇਲੇ ਇੱਕ ਖੌਫ ਜ਼ਰੂਰ ਹੈ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਲਹਿਰ ਵਾਂਗ ਹੈ, ਇਹਨੇ ਕੋਈ ਜੈਨ-ਜ਼ੀ ਨਹੀਂ ਬਣ ਜਾਣਾ, ਕੋਈ ਰਜੀਮ ਚੇਂਜ ਦੀ ਲਾਈਨ ਨਹੀਂ ਹੈ। ਸੋਨਮ ਵਾਂਗਚੁਕ ਨੇ ਵੀ ਜੇਲ੍ਹ 'ਚੋਂ ਪਹਿਲਾਂ ਇਹ ਕਿਹਾ ਸੀ ਕਿ ਜੀ ਜੇ ਸਾਨੂੰ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਲੈਣ ਦਿੱਤਾ ਜਾਏ, ਪਾਰਲੀਮੈਂਟੇਰੀਅਨਸ ਨੂੰ, ਜਾਂ ਮੈਨੂੰ ਅਲਾਉ ਕੀਤਾ ਜਾਏ, ਜਾਂ MP ਆ ਕੇ ਮੈਨੂੰ ਮਿਲ ਸਕਣ, ਮੈਂ ਵਰਤ ਤੋੜ ਦਿਆਂਗਾ। ਉਹ ਜਿਹੜੇ 5-7 ਬੈਠੇ ਸੀ ਉਹਨਾਂ ਨੇ ਤਾਂ ਤੋੜ ਦਿੱਤਾ, ਇਹਨੇ ਵੀ, ਅਭਿਜੀਤ ਨੇ ਵੀ ਤੋੜ ਦਿੱਤਾ। ਸੋ ਕੁੱਲ ਮਿਲਾ ਕੇ ਹਾਂ, ਇਸ ਸਾਰੇ 'ਚੋਂ ਇਹ ਹੈ, ਜਿਵੇਂ ਅੱਜ ਮੈਨੂੰ ਪਾਕਿਸਤਾਨ ਦਾ ਜਿਹੜਾ ਆਫੀਸ਼ੀਅਲ TV ਚੈਨਲ ਹੈ, ਉਹਨਾਂ ਦੀ ਜਿਹੜੀ ਹੈ ਸਾਨਾ ਮਕਬੂਲ ਨਿਊਜ਼ ਰੂਮ ਹੈ, ਉਹਦੇ 'ਤੇ ਮੇਰਾ 10 ਮਿੰਟ ਦਾ ਇੰਟਰਵਿਊ ਸੀ। ਉਹਦੇ 'ਚ ਹੋਰ ਵੀ ਵਿਸ਼ਿਆਂ ਦੇ ਉੱਤੇ ਗੱਲ ਹੋਈ, ਬਾਕੀਆਂ ਦੇ ਨਾਲ ਇੱਕ ਇੰਪ੍ਰੈਸਿਵ ਪੈਨਲ ਸੀ। ਤਾਂ ਮੈਂ ਉਹਦੇ 'ਚ ਵੀ ਕਿਹਾ, ਮੈਂ ਕਿਹਾ ਵੀ ਇਹਦੇ 'ਚ ਇਹ ਐਕਸਪੈਕਟ ਨਾ ਕਰੋ ਜਿਵੇਂ ਪਾਕਿਸਤਾਨ ਜਾਂ ਦੂਸਰੇ ਮੀਡੀਆ ਕਈ ਵਾਰੀ ਅੰਨਾ ਹਜ਼ਾਰੇ ਵੇਲੇ ਵੀ ਬਹੁਤ ਹਾਈਪ ਦਿੱਤੀ ਸੀ ਸਾਰਿਆਂ ਨੂੰ ਕਿ ਜੀ ਬੜੀ ਚੇਂਜ। ਮੈਂ ਕਿਹਾ ਉਹਦੇ 'ਚੋਂ ਕਾਲਾ ਚੋਰ ਨਿਕਲਿਆ ਸੀਗਾ ਅਰਵਿੰਦ ਕੇਜਰੀਵਾਲ। ਤੇ ਅੱਜ ਅੰਨਾ ਹਜ਼ਾਰੇ ਕਿੱਥੇ ਬੈਠਾ, ਉਹ ਉੱਥੇ ਹੀ ਮਹਾਰਾਸ਼ਟਰ 'ਚ ਬੈਠਾ, ਜਿਹੜਾ ਉਹ ਦਹੀਂ ਲੱਸੀ ਖਾ ਪੀ ਰਿਹਾ, ਔਰ ਉਹ ਇੱਕ ਲਿਆਂਦਾ ਸੀ RSS। ਸੋ ਮੈਂ ਕਿਹਾ ਵੀ ਅਜੇ ਇਹੀ ਕਾਰਨ ਹੈ ਵੀ ਈਵਨ ਕਾਂਗਰਸ ਨੇ ਵੀ ਡਿਸਟੈਂਸ ਬਣਾ ਕੇ ਰੱਖਿਆ। ਆਪੋਜੀਸ਼ਨ ਪਾਰਟੀਜ਼ ਜਾਂ ਉਹਨਾਂ ਦੀ ਜਿਹੜਾ ਉਹ ਜਾ ਕੇ ਮਿਲੇ ਨੇ ਇਕੱਲੇ ਜਾਂ ਦੂਜੇ, ਉਨੀ ਕੁ ਆਪਣੀ ਪ੍ਰੈਜ਼ੈਂਸ ਰੱਖਣ ਦੇ ਲਈ। ਪਾਰਲੀਮੈਂਟ ਦੇ ਪਹਿਲਾ ਦਿਨ ਜਿਹੜਾ ਉਹ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੀ, ਸੈਸ਼ਨ ਚੱਲਣ ਨਹੀਂ ਦਿੱਤਾ ਆਪੋਜੀਸ਼ਨ ਨੇ, ਮੋਦੀ ਵੀ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਗਿਆ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕਿਉਂਕਿ ਦੁਨੀਆ ਦਾ ਫੋਕਸ ਸੀ ਉਸ ਦੇ ਉੱਤੇ ਮੀਡੀਆ ਦਾ, ਔਰ ਉਹਨਾਂ ਨੇ ਇਹ ਗੱਲ ਸਾਬਤ ਕੀਤੀ ਕਿ ਭਾਈ ਇਹ ਜਿੱਥੇ ਇੱਕ ਜ਼ਮਾਨੇ 'ਚ ਸਿੱਖ ਕਿਸਾਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਸੀ ਦਿੱਤਾ, ਉਹਨਾਂ ਨੂੰ ਤਾਂ ਦਹਿਸ਼ਤਗਰਦ ਤੇ ਦੂਜੇ ਬਣਾਇਆ ਸੀ। ਹੁਣ ਤਾਂ ਵਿਚਾਰੇ ਕਾਕਰੋਚ ਨਿਕਲ ਕੇ ਆਏ ਨੇ ਨਿੱਕੇ ਨਿੱਕੇ, ਸ਼ੇਰਾਂ ਦੀ ਦਹਾੜ। ਤਾਂ ਫਿਰ ਅਲਟੀਮੇਟਲੀ ਸ਼ੇਰ ਤਾਂ ਆਪਣਾ ਲੈ ਕੇ ਗਏ ਸੀ ਜੋ ਅਰਦਾਸਾ ਸੋਧ ਕੇ ਆਏ ਸੀ। ਸੋ ਅਸੀਂ ਹੁਣ ਵੀ ਇਹ ਕਹਿੰਦੇ ਆ ਵੀ ਅਜੇ ਤੁਸੀਂ ਕਾਕਰੋਚ ਆਵਾਜ਼ ਤਾਂ ਨਹੀਂ ਕੱਢਦੇ ਕੋਈ, ਉਹ ਤਾਂ ਲੱਤਾਂ ਨਾਲ ਹੀ ਪਹੁੰਚ ਜਾਂਦੇ ਨੇ ਥਾਂ ਥਾਂ। ਅਜੇ ਤਾਂ ਹਾਂ ਉਹਨਾਂ ਨੇ ਆਪਣੇ ਐਂਟੀਨੇ ਚੁੱਕੇ ਹੁੰਦੇ ਨੇ ਉੱਤੇ, ਪਰ ਅਜੇ ਤੁਸੀਂ ਸ਼ੇਰਾਂ ਦੀ ਦਹਾੜ ਦੇਖੀ ਹੋਈ ਹੈ, ਔਰ ਵਾਕਈ ਉਹੀ ਇਹਨਾਂ ਦੀ ਨੀਂਦ ਹਰਾਮ ਕਰਦੀ ਹੈ। ਜੀ ਨਾਲ ਸਾਥ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥ ਚੈਨਲ ਹੈ, TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvt4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।